ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਕੇਬਲ ਨੈਟਵਰਕ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਗਲੋਬਲ CPN, roku, ਜਾਦੂ TV, ਸ਼ਾਵਾ TV, TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਕਈ ਦਿਨਾਂ ਤੋਂ ਮੱਧ ਪ੍ਰਦੇਸ਼ ਦੇ ਸਿਕਲੀਗਰ ਸਿੱਖਾਂ ਸੰਬੰਧੀ ਖਬਰਾਂ ਮੀਡੀਆ ਵਿੱਚ ਘੱਟ ਆ ਰਹੀਆਂ ਹਨ, ਪਰ ਜਿਵੇਂ ਅਸੀਂ ਪਹਿਲਾਂ TV84 ਤੇ ਵਿਚਾਰ ਚਰਚਾਵਾਂ ਕੀਤੀਆਂ ਸਨ ਕਿ ਕਿਵੇਂ ਸਿਕਲੀਗਰ ਸਿੱਖਾਂ ਨੂੰ ਜਨਤਕ ਤੌਰ ਤੇ ਨਿਸ਼ਾਨਾ ਬਣਾਉਂਦਿਆਂ ਪੁਲਿਸ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ, ਅੱਜ ਵੀ ਉਹਨਾਂ ਤੇ ਪਾਏ ਗਏ ਕੇਸਾਂ ਵਿੱਚ ਉਹਨਾਂ ਨੂੰ ਜ਼ਮਾਨਤਾਂ ਨਹੀਂ ਮਿਲ ਰਹੀਆਂ। ਸਿਕਲੀਗਰ ਸਿੱਖਾਂ ਤੇ PhD ਕਰਨ ਵਾਲੇ ਡਾਕਟਰ ਹਰਪ੍ਰੀਤ ਕੌਰ ਵੱਲੋਂ ਉਹਨਾਂ ਤੱਕ ਪਹੁੰਚ ਕਰਕੇ ਇੱਕ ਨਵਾਂ ਸਰਵੇ ਕੀਤਾ ਗਿਆ ਹੈ। ਅੱਜ ਅਸੀਂ ਸਿਕਲੀਗਰ ਸਿੱਖਾਂ ਤੇ ਕੀਤੇ ਜਾ ਰਹੇ ਸਰਕਾਰੀ ਜ਼ਬਰ ਸੰਬੰਧੀ ਅਤੇ ਉਹਨਾਂ ਨਾਲ ਜੁੜੇ ਹੋਏ ਕੁਝ ਹੋਰ ਪਹਿਲੂਆਂ ਤੇ ਡਾਕਟਰ ਹਰਪ੍ਰੀਤ ਕੌਰ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਭੋਪਾਲ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਕੌਰ ਜੀ, ਸਾਰਿਆਂ ਤੋਂ ਪਹਿਲਾਂ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ, ਇਹਦੇ ਵਿੱਚ ਮੈਂ ਸਿਕਲੀਗਰ ਸਿੱਖਾਂ ਤੇ ਜਿਹੜੇ ਕੇਸ ਪਾਏ ਗਏ ਸੀਗੇ, ਖਾਸ ਤੌਰ ਤੇ ਉਹਨਾਂ ਨੂੰ ਜਨਤਕ ਤੌਰ ਤੇ ਨਿਸ਼ਾਨਾ ਬਣਾਉਂਦਿਆਂ ਉਹਨਾਂ ਤੇ ਤੁਹਾਡੇ ਕੋਲੋਂ ਅਪਡੇਟ ਚਾਹੂੰਗਾ, ਕਿਉਂਕਿ ਤੁਸੀਂ ਉੱਥੇ ਗਰਾਊਂਡ ਲੈਵਲ ਤੇ ਬੈਠੇ ਉਹਨਾਂ ਦੇ ਵਿੱਚ ਵਿਚਰਦੇ ਵੀ ਹੈਗੇ ਹੋ, PhD ਕੀਤੀ ਹੈ। ਸੋ ਤੁਹਾਡਾ ਕੀ ਮੰਨਣਾ ਹੈਗਾ ਕਿ ਕੇਸ ਕਿਉਂ ਪਾਏ ਗਏ ਸੀ ਤੇ ਕੀ ਇਹਦਾ ਮੁੱਖ ਕਾਰਨ ਸੀ, ਤੇ ਅੱਜ ਦੇ ਜਿਹੜਾ ਇਹਨਾਂ ਦੇ ਕੇਸਾਂ ਦੀ ਅਪਡੇਟ ਹੈਗੀ ਹੈ ਉਹ ਕੀ ਹੈਗੀ ਹੈ? ਕਿੰਨੀਆਂ ਕੁ ਜ਼ਮਾਨਤਾਂ ਮਿਲੀਆਂ ਨੇ ਜਾਂ ਉਹਨਾਂ ਨੂੰ ਹੋਰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਹਾਂਜੀ, ਇਹ ਸਾਰੀ ਜਾਣਕਾਰੀ ਲਈ ਵੀ ਜੀ ਆਪਾਂ ਇਹ ਦੇਖਿਆ ਕਿ ਇਹਨਾਂ ਦਾ ਜਿਹੜਾ ਇੱਕ ਹਿਸਟਰੀ ਹੈ, ਜੋ ਵੀ ਸਿੱਖ ਸਿਕਲੀਗਰ ਪੁਲਿਸ ਪ੍ਰਸ਼ਾਸਨ, ਇਹਨਾਂ ਦਾ ਜੋ ਇੱਕ ਹਿਸਟਰੀ ਹੈ, ਜੋ ਸਮਾਚਾਰ ਪੱਤਰ ਔਰ अन्य ਜਿਹੜੇ ਡਾਕੂਮੈਂਟ ਹੈ, ਜਿਸਦਾ ਸਟੱਡੀ ਕੀਤਾ ਜਾਵੇ ਤਾਂ ਕਈ ਇਸ ਤਰ੍ਹਾਂ ਦੇ ਹੈਰਾਨੀਜਨਕ ਪਹਿਲੂ ਸਾਹਮਣੇ ਆਉਂਦੇ ਨੇ। ਜਿਵੇਂ MP 'ਚ 1960 ਤੋਂ ਪੁਲਿਸ ਔਰ ਪ੍ਰਸ਼ਾਸਨ ਜੋ ਹੈ ਸਿਕਲੀਗਰਾਂ ਨੂੰ ਇਸ ਜਿਹੜਾ ਕੰਮ ਕਰਦੇ ਨੇ ਤਲਵਾਰ ਔਰ अन्य ਹਥਿਆਰ ਬਣਾਉਣ ਦਾ, ਇਸਨੂੰ ਛੋੜ ਕੇ ਸਮਾਜ ਦੀ ਮੇਨ ਸਟ੍ਰੀਮ ਨਾਲ ਜੋੜਨ ਦੀ ਗੱਲ ਕਰਦੇ ਰਹੇ ਨੇ। ਤੇ ਕਈ ਇਸ ਤਰ੍ਹਾਂ ਦੇ ਡਾਕੂਮੈਂਟ ਮੌਜੂਦ ਹਨ ਜਿਸ ਦਾ ਸਾਫ਼ ਉਲੇਖ ਹੈ ਕਿ ਜੋ ਉਸ ਟਾਈਮ ਦੇ ਤਾਤਕਾਲਿਕ ਪੁਲਿਸ ਅਧੀਕਸ਼ਕ ਔਰ ਕਲੈਕਟਰ ਆਦਿ ਸੀਗੇ, ਉਹ ਇਹਨਾਂ ਨੂੰ ਸਮੇਂ ਤੇ ਇਸ ਦੇ ਲਈ ਮੁਹਿੰਮ ਚਲਾਉਂਦੇ ਰਹੇ। ਜਿਸ ਤਰ੍ਹਾਂ ਆਪਾਂ ਦੇਖੀਏ ਕਿ 1977 ਚ ਜਿਹੜੇ ਉਸ ਟਾਈਮ ਤਾਤਕਾਲਿਕ ਜੋ SP ਸੀ व्रत पल्लव सिंह चौहान, ਤੇ ਇਹਨਾਂ ਨੇ ਸਿਕਲੀਗਰਾਂ ਨੂੰ ਬੰਦੂਕ ਤਲਵਾਰ ਬਣਾਉਣ ਨੂੰ ਛੱਡਣ ਲਈ ਕਾਫੀ ਐਫਰਟ ਕੀਤਾ। ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀ ਮੁਹਿੰਮ ਸਾਰੇ ਟਾਈਮ ਚੱਲਦੀ ਰਹੀ। MP ਚ ਥੋੜੇ ਚਿਰ ਸੇ ਜੋ ਵੀ ਅਧਿਕਾਰੀ ਬਦਲਦੇ ਜਾਂ ਨਏ ਆਉਂਦੇ, ਉਹਨਾਂ ਨੇ ਮੁਹਿੰਮ ਸਟਾਰਟ ਰੱਖੀ। ਔਰ ਇਸ ਜਿਹੜਾ ਇੱਕ ਇੰਪੋਰਟੈਂਟ ਪਹਿਲੂ ਹੈ ਉਹ ਆਪ ਦੇਖੋ ਕਿ ਇਸ ਤੋਂ ਪਹਿਲੇ 2003 ਚ ਸਿਕਲੀਗਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਬੜੇ ਪੈਮਾਨੇ ਤੇ ਆਤਮ ਸਮਰਪਣ ਕੀਤਾ ਸੀਗਾ ਜੀ। ਉਸ ਟਾਈਮ ਵੀ ਕੋਈ ਇਹਨਾਂ ਨੂੰ ਕਾਫੀ ਜ਼ਿਆਦਾ ਇਹ ਕਿਹਾ ਗਿਆ ਸੀ ਕਿ ਵੀ ਇਹਨਾਂ ਨੂੰ ਭੂਮੀ ਦੇ ਪੱਟੇ ਦਿੱਤੇ ਜਾਣਗੇ, ਰੋਜ਼ਗਾਰ ਦਿੱਤੇ ਜਾਣਗੇ, ਪਰ ਅੱਜ ਤੱਕ ਜਿਹੜੇ ਵੀ ਬੰਦੇ ਮੈਨੂੰ ਫੀਲਡ 'ਚ ਮਿਲੇ, ਜਦ ਮੈਂ ਹੁਣ ਇਹ ਸਰਵੇ ਕਰਕੇ ਆਈ ਹਾਂ ਕੁਝ ਦਿਨ ਪਹਿਲੇ, ਤਾਂ ਉਸ 'ਚ ਵੀ ਇਹਨਾਂ ਨੇ ਕਿਹਾ ਕਿ ਅਜੇ ਤੱਕ ਸਾਨੂੰ ਇਸ ਤਰ੍ਹਾਂ ਦੇ ਕੋਈ ਪੱਟੇ ਨਹੀਂ ਮਿਲੇ। ਫਿਰ 2011 ਚ ਵੱਡੇ ਲੈਵਲ ਤੇ ਇਹ ਹੋਇਆ ਕਿ ਵੀ ਸਿਕਲੀਗਰ ਜੋ ਇਹ ਕੰਮ ਕਰ ਰਹੇ ਨੇ ਉਹ ਕੰਮ ਛੱਡ ਕੇ ਸਮਾਜ ਦੀ ਮੇਨ ਸਟ੍ਰੀਮ ਨਾਲ ਜੁੜਨ। ਤੇ ਉਸ ਟਾਈਮ ਜਿਹੜੇ ਖਰਗੋਨ ਦੇ SP ਸੀਗੇ ਪ੍ਰਮੋਦ ਵਰਮਾ, ਤੇ ਉਹਨਾਂ ਨੇ ਮੇਨ ਸਟ੍ਰੀਮ ਲਈ ਇਹਨਾਂ ਨੂੰ ਜੋੜਨ ਲਈ ਇੱਕ ਨਾਰਾ ਦਿੱਤਾ ਸੀ ਕਿ ਹਥਿਆਰ ਬਣਾਉਣਾ ਛੋੜੋ, ਰੋਜ਼ਗਾਰ ਪਾਓ ਜੀ। ਲੇਕਿਨ ਉਸਦਾ ਵੀ ਨਤੀਜਾ ਜਿਹੜਾ ਸੀ ਉਹ ਉਹੀ ਰਿਹਾ ਜੋ ਪਹਿਲੇ ਸੀਗਾ, ਕਿਉਂਕਿ ਉਸ ਟਾਈਮ ਵੀ ਅਪ੍ਰੈਲ 2011 ਚ ਵੀ ਨਿਮਾੜ ਰੇਂਜ ਤੇ ਜਿਵੇਂ ਖਰਗੋਨ, ਖੰਡਵਾ, ਬੁਰਹਾਨਪੁਰ, ਬੜਵਾਨੀ ਖੇਤਰ ਦੇ 400 से अधिक ਸਿਕਲੀਗਰ ਪਰਿਵਾਰ ਜਿਹੜਾ ਇਹ ਕੰਮ ਕਰਦੇ ਸੀ ਤੇ ਉਹਨਾਂ ਦੇ ਬਿਹਤਰ ਪੁਨਰਵਾਸ ਦੀ ਤਿਆਰੀ ਪੁਲਿਸ ਡਿਪਾਰਟਮੈਂਟ ਨੇ ਕੀਤੀ ਸੀ, ਪਰ ਉਹ ਕੋਈ ਨਤੀਜਾ ਉਹਦਾ ਨਹੀਂ ਨਿਕਲਿਆ। ਉਸ ਤੋਂ ਬਾਅਦ ਜੂਨ 2016 ਚ STF ਦੀ ਰਿਪੋਰਟ ਆਈ, ਜਿਸ ਚ MP ਦੇ 4 ਡਿਸਟ੍ਰਿਕਟ धार, बड़वानी, बुरहानपुर, खरगोन, जिथे काम बड़े पैमाने पे हो रहा, ਤੇ ਉੱਥੇ STF ਨੇ ਆਪਣੀ ਕਾਰਵਾਈ ਧਰਪਕੜ ਵੀ ਚਾਲੂ ਕੀਤੀ, ਜਿਸਦਾ ਕਾਫੀ ਚਰਚਾ ਹੁਣ ਤੱਕ ਚੱਲ ਰਹੀ ਹੈ। और ये मैटर ये धरपकड़ की कार्रवाई से कुछ मात्रा से रुकी है, लेकिन ये मैटर हुण भी चालू है जी। आप देखो कि उस तो बाद भी हुण तक कोई भी ऐसा
ਪੁਲਿਸ ਵੱਲੋਂ ਸ਼ਾਸਨ ਵੱਲੋਂ ਕੋਈ ਵੀ ਏਦਾਂ ਦੇ ਐਫਰਟ ਹੋਏ ਨਹੀਂ ਕਿ ਬਈ ਇਹ ਲੋਕ ਹਥਿਆਰ ਬਣਾ ਕੇ ਇਹਨਾਂ ਦੇ ਪੁਨਰਵਾਸ ਲਈ ਕੋਈ ਬਹੁਤ ਵੱਡਾ ਕੰਮ ਕੀਤਾ ਹੋਵੇ। ਕਿਉਂਕਿ ਹੁਣ ਜਿਹੜੇ ਕੇਸ ਮੌਜੂਦਾ ਕੇਸ ਇਹਨਾਂ ਦੇ ਉੱਤੇ ਆ, ਉਹ ਜਿਹੜੇ ਬੰਦੇ ਨੇ ਉਹ ਜੋ ਆਯੂ ਅਧਿਨਿਯਮ ਹੈ ਆਮ ਐਕਟ ਦਾ ਜਿਹੜਾ ਸੈਕਸ਼ਨ ਹੈ 25(a) ਉਸ ਦੇ ਅਕੋਰਡਿੰਗ ਜ਼ਿਆਦਾਤਰ ਇਹਨਾਂ ਦੇ ਕੇਸ ਹਨ। ਉਸ ਤੋਂ ਇਲਾਵਾ ਕੋਈ ਕੁਝ ਕੇਸ ਇਹਨਾਂ ਦੇ ਆਮ ਐਕਟ ਦਾ 27 ਜਾਂ ਅਦਰ ਇਹਨਾਂ ਨੇ ਬਣਾਏ ਹੋਏ ਨੇ। ਇਸ ਤਰ੍ਹਾਂ ਦੇ ਕਈ ਪਰਿਵਾਰ ਜਿਹੜੇ ਸੀਗੇ ਜੋ ਇਸ ਵਾਰਦਾਤ ਦੇ ਸ਼ਿਕਾਰ ਹੋਏ, ਔਰ ਉਸ ਤੋਂ ਬਾਵਜੂਦ ਵੀ ਹੁਣ ਤੱਕ ਬਹੁਤ ਸਾਰੇ 2 ਮਹੀਨੇ ਤੋਂ ਜ਼ਿਆਦਾ ਇਸ ਮੁਹਿੰਮ ਨੂੰ ਹੋ ਗਏ, ਲੇਕਿਨ ਜ਼ਿਆਦਾਤਰ ਲੋਕਾਂ ਦੀ ਜ਼ਮਾਨਤ ਅੱਜ ਵੀ ਨਹੀਂ ਹੋਈ ਹੈ ਜੀ। ਔਰ ਜੀ ਹਰਪ੍ਰੀਤ ਕੌਰ ਜੀ, ਇਹ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਜਿਹੜੇ ਜ਼ਿਆਦਾਤਰ ਜ਼ਮਾਨਤਾਂ ਨੇ ਜਿਹੜੀਆਂ ਉਹ ਨਹੀਂ ਹਜੇ ਤੱਕ ਹੋਈਆਂ, ਹਾਲਾਂਕਿ ਜਿੰਨੀ ਸਾਨੂੰ ਵੀ ਖਬਰ ਮਿਲੀ ਹੈ ਜਾਂ ਰਿਪੋਰਟਿੰਗ ਹੈਗੀ ਹੈ ਮੀਡੀਆ ਦੇ ਵਿੱਚ ਉਹ ਇਹੀ ਹੈ ਕਿ ਕਰੀਬ ਜਿਹੜੇ 600 ਦੇ ਕਰੀਬ ਕੇਸਿਸ ਨੇ ਉਹ ਰੀਸੈਂਟਲੀ ਜਿਹੜੀਆਂ ਫੜਾਈਆਂ ਹੋਈਆਂ ਨੇ ਉਹ 600 ਦੇ ਕਰੀਬ ਕੇਸਿਸ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ। ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਪਹਿਲਾਂ ਉਪਰਾਲੇ ਕੀਤੇ ਗਏ ਨੇ, ਵਰਬਲੀ ਕਿਹਾ ਗਿਆ ਕਿ ਜਿਹੜਾ ਹੈਗਾ ਹਥਿਆਰ ਤੁਸੀਂ ਨਾ ਬਣਾਓ ਤੇ ਮੇਨ ਸਟ੍ਰੀਮ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਹੈ। ਤਾਂ ਕੀ ਸਰਕਾਰ ਵੱਲੋਂ ਕੋਈ ਉਪਰਾਲਾ ਏਦਾਂ ਦਾ ਕੀਤਾ ਗਿਆ ਕਿ ਇਹਨਾਂ ਨੂੰ ਉੱਥੇ ਕੋਈ ਔਜ਼ਾਰਾਂ ਦੀ ਫੈਕਟਰੀ ਲਾ ਕੇ ਦੇਣ ਦਾ ਕੋਈ ਜਿਹੜੀ ਹੈ ਲਾਈਨ ਲਈ ਗਈ ਹੋਵੇ, ਜਾਂ ਜਿਹੜੇ ਹੋਰ ਹਥਿਆਰਾਂ ਦੀਆਂ ਫੈਕਟਰੀਆਂ ਹੁੰਦੀਆਂ ਨੇ ਘਰ ਦੇ ਵਿੱਚ ਵਰਤੇ ਜਾਣ ਵਾਲੇ ਜਾਂ ਸਿੱਖਾਂ ਦੇ ਵਿੱਚ ਹੀ ਜੇ ਲੈ ਲਿਆ ਜਾਵੇ ਤਾਂ ਕਿਰਪਾਨਾਂ ਬਣਾਉਣ ਦਾ ਕੋਈ ਕੰਮ ਹੋਵੇ, ਮਤਲਬ ਏਦਾਂ ਦੇ ਜਿਹੜੇ ਰੁਜ਼ਗਾਰ ਹੈਗੇ ਨੇ ਉਹ ਸਰਕਾਰੀ ਤੌਰ ਤੇ ਕੋਈ ਏਦਾਂ ਦਾ ਉਪਰਾਲਾ ਕੀਤਾ ਗਿਆ ਹੋਵੇ ਤਾਂ ਕਿ ਜਿਹੜਾ ਉਹ ਕੰਮ ਕਰ ਰਹੇ ਨੇ ਉਹ ਉਹਦੇ ਤੋਂ ਵੀ ਨਾ ਟੁੱਟਣ ਤੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਜੀ ਜੀ ਦੇਖिए 1956 ਤੋਂ ਲੈ ਕੇ ਹੁਣ 2017 ਤੱਕ ਸ਼ਾਸਨ ਦੁਆਰਾ ਸਿੱਖ ਸਿੱਖਿਆਕਾਰਾਂ ਨੂੰ ਪੂਰੇ ਆਸ਼ਵਾਸਨ ਮਿਲ ਰਹੇ ਨੇ। ਜੇਕਰ ਸਹੀ ਮਾਇਨੇ 'ਚ ਸਿੱਖਿਆਕਾਰਾਂ ਦੇ ਸਮਾਜਿਕ ਉਤਥਾਨ ਲਈ ਬਿਕਾਜ਼ ਜੋ ਪੁਲਿਸ ਜਿਹੜੇ ਇਹ ਸ਼ਾਸਨ ਇਸ ਕਰਕੇ ਕੋਈ ਜਾਂ ਤੇ ਵੱਡੀ ਪਹਿਲ की नहीं गई ਜਾਂ ਕਾਮਯਾਬ ਨਹੀਂ ਹੋ ਪਾਈ ਜੀ। ਔਰ ਜੋ ਪੁਲਿਸ ਹੈ ਇਹਨਾਂ ਨੂੰ ਹਥਿਆਰ ਨਿਰਮਾਣ ਲਈ ਸਖਤੀ ਤੋਂ ਰੋਕਣ ਦੇ ਜਿਹੜੇ ਐਫਰਟ ਕਰ ਰਹੀ ਹੈ ਤਾਂ ਉਸਨੂੰ ਜੋ ਇਹਨਾਂ ਦੇ ਐਫਰਟ ਹਨ ਉਸਨੂੰ ਮੇਨ ਸਟ੍ਰੀਮ ਤੋਂ ਜੋੜਨ ਲਈ ਇਹਨਾਂ ਦਾ ਜਿਹੜਾ ਜੋ ਕੰਮ ਹੈ ਉਹ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। यही कारण है कि ये जरा समुदाय है पेट पालन लिए अपराध की दुनिया में उस लिए छोड़ना काफी मुश्किल हो रहा है। और जी गल आपने कही थी भाई रवायती शस्त्र दी जो कि जिन्हें आप देखिए किरपान जड़े आ वो सिख धर्म से काफी अहम स्थान रखता है कि हर गुरसिख किरपान धारण करता है। इस तरह से होर रवायती शस्त्र जिन्हें तलवार हो गया, किरच है, गंडासी है, करौली है, तेगा है और बर्छी है। तो ऐसा भी कई कम है जो सरकारी देख रेख च कम स्टार्ट किए जा सकते हैं। ऑर्डिनेंस फैक्ट्री च इन्हां दे जिहड़े कला दा हुनर है उसनूं अगर तवज्जो दी जाए या इस तरह के कोई काम धंधे स्टार्ट किए जाए तो एक तो इस हुनर की संभाल होनी, दूजा एक गौरमेंट दे अंडर से काम होना तो काफी इन्हां दा इंप्रूवमेंट दे चांसेस हैं। जी बिल्कुल की कर रही है सिर्फ इन्हां दी जिहड़े एक काम है इसनूं छड्डण दी गल करदी है लेकिन इन्हां दे पुनर्वास की या कुछ होर चीज की कोई भी इस तरह की व्यवस्था नहीं करती। हुण एक केस मैनूं मिलिया सी जिहड़ा MP दे भगवानपुर इलाके दा है। उस केस च जो उत्थे दे ज्ञानी सीगे उन्हां नूं पुलिस 25 आर्म एक्ट के तहत फड़ के लै गई जो 2010 का मैटर है जिसनूं निचली अदालत ने जिहड़ा है उसनूं जमानत याचिका नामंजूर की। उस तो बाद सेशन कोर्ट च केस गया उत्थे भी नामंजूर हुई। फिर हुण एक केस इस टाइम हाई कोर्ट च और जिहड़ा वो याची बंदा आया जो जिन्हां दा नाम गोविंद सिंह है वो इस टाइम जेल च ते 2010 के केस नूं लैके हुण 2017 हो रहा ये केस फिनिश नहीं होए। ते इदां दे कई केस इत्थे सामने आ रहे हैं जो या ते गलत लोग बने गए ने जिससे सानू कई जिहड़े इस तरह के केस सीगे वो लालबाग, कारी, सिकनूर आदि इलाके च मिले। उन्होंने सारा कुछ खुल कर डिस्कशन किया और पुलिस का जो एक रूप इतने आ रहा ना वो ये है कि कई छोटी उम्र के नाबालिग जोड़े लड़के होंगे उन्होंने उत्ते भी एक केस इस तरह से बना देंगे और एक बार जेकर केस किसी के उत्ते बन जाता है तो जदों भी कोई वारदात होती है तो पुलिस द्वारा सब तो पहले उन्होंने अभियुक्त बनाया जाता है। इससे जो नीति चल रही है ये बहुत ही गलत नीति चल रही है। भावें वो बंदा इंक्लूड होवे या ना होवे लेकिन जदों भी कोई केस होएगा
ਤੇ ਅਭਿਯੁਕਤ ਦੇ ਤੌਰ ਤੇ ਇਹਨਾਂ ਨੂੰ ਸਾਰਿਆਂ ਨੂੰ ਫੜ ਲਿੱਤਾ ਜਾਏਗਾ। ਤੇ ਇਹ ਜੋ ਸਾਰਾ ਪ੍ਰੋਸੈਸ ਹੈ, ਆਪ ਇਸਨੂੰ ਦੇਖੋ ਕਿ 1956 ਤੋਂ ਹੁਣ 2017 तक 61 ईयर्स हो गए जी, लेकिन एमपी गवर्नमेंट ने कोई भी रणनीति सिख सिगलिकारा ਲਈ नहीं बनाई, जबकि बीजेपी का एक मुद्दा होता है कि समाज के अंतिम छोर पर बैठे व्यक्ति को भी शासन का लाभ मिले। ऐसे एक ये जरा पहलू है काफी विचारणीय है कि क्या सिख सिगलिकर समुदाय का व्यक्ति समाज के इस अंतिम छोर पर बैठे व्यक्ति से बाहर है? क्यों अब तक जरा यार शासन उन्होंने लिए कोई ठोस रणनीति नहीं बना पा रही है? और मध्य प्रदेश सरकार जी है अपनी जी जनहित की योजनाओं का जरा प्रकाशन कर दिया, उससे मोस्टली लिखा होता है माननीय मुख्यमंत्री शिवराज सिंह चौहान के 11 वर्ष जन कल्याण के जो भी इन्हों का ईयर बढ़ता है, क्योंकि इन्हों का कार्यकाल जरा रिपीट होया है जी। तो एक क्वेश्चन इतने मौजूद होता है कि मौजूदा सरकार के इस जन कल्याण में सिख सिगलिकर कितने हैं? क्या ये जरा जन कल्याण वेलफेयर का काम हो रहा है एक कम्युनिटी विशेष नू बाहर रख के किया जा रहा है? क्योंकि क्वेश्चन यह है कि जेकर प्रजातंत्र डेमोक्रेसी स्वतंत्रता और समानता पर बेस्ड है तो ये समुदाय जो है सानू अपने डेमोक्रेसी बारे की दस रहा है जी बिल्कुल। सिख सिगलिकरां दी पोजीशन देखो जो हुण मैं देख के आई हूं, मैं बहुत सारे डेरे आई हूं, ये कहना चाहिए बहुत सारे कि एमपी दे काफी डेरे मतलब 90% तो ऊपर डेरे में कवर किए जी। ते उन्होंने जी मेन समस्या वो जो है जो अभी असुविधाएं हैं उन्होंने इतने 30-35 साल रहने तो बावजूद भी जमीन के पट्टे नहीं मिल रहे। आज भी बहुत सारिया थावां से वो लोग प्लास्टिक और टाट और चादरा की शीट इस तरह लगा के रह रहे हैं क्योंकि वो जमीन अतिक्रमण की है। ते जदों भी सरकारी कोई आदेश चलता है तो इन्होंने जो मकान है वो तोड़ दिते जाते हैं, फिर ये अपनी जी झोपड़ी है या टपरी जिसनों किया जाता है उसमें चक के दूसरी जगह स्थानांतरित हो जाते हैं जी बिल्कुल। अज भी जो भूमि के पट्टे नहीं बहुत सारी थावां से सरकारी नल की कोई सुविधा इतने मौजूद नहीं है। बहुत सारे लोग हैंडपंप तो पानी कहने दूरों लेके आ रहे हैं और मैं उन्होंने कई थावां से देखा कि भाई वो सिर से मटके रख के या बाइक से पानी भर के ला रहे हैं, उन्होंने पानी की हुण तक कोई सुविधा नहीं है। सड़कें उत्थे नहीं बनी हुई ने, सड़कें नहीं हो, जल निकासी की कोई व्यवस्था नहीं है। तो ये जो सिस्टम है ये बारिश के दिनों से इन्हें प्रॉब्लम क्रिएट करते हैं कि इन्होंने घर से पानी घुस जाता है, इन्हों मकान सामान जोड़ा है वो काफी कुछ खराब हो जाता है जी। और बहुत सारी थावां इदा दी जेडे डेरे सिगलिकर डेरे जिथे बने हुए हैं उत्थे अज भी स्ट्रीट लाइट नहीं गा। मैं इतने अपनों विधि जिक्र करना चाहूंगी, एक एमपी की थां है परसूर, जब इस इलाके से असीं गए थे ये डेरा सानू लग नहीं रहा थी, रात का टाइम सी, टाइम 8-9 बजे होना, ये डेरा सानू लग नहीं रहा थी। असीं उत्थे दे एक बंदे नूं कॉल करके उसनूं पूछा और सामने आया डेरे तो उन्हें सानू आके रिसीव किया तो उन्हें सानू एक नंबर दिता, कहना पहले आप इस डेरे में कॉल करके कहो कि ये हमारी गाड़ी है, नहीं तो आपकी कार देख के पूरा की पूरा डेरा खाली हो जाना, क्योंकि उन्हें तो एक खौफ है कि इस टाइम पुलिस आई होनी तो पूरा डेरा इतों जंगल से जाके सारे ने जैन जिन्हें उन्होंने छुप जाना तो कोई नहीं आपने उत्थे मिलना डेरे से। तो मैं उन्होंने कहा कि भैया डेरे से इन्ना अंधेरा क्यों है, तो उन्होंने कहा कि इतने लाइट नहीं दिंदी गवर्नमेंट सानू, उत्थे कोई स्ट्रीट लाइट नहीं थी। जेडे फॉर्म असीं भरे वो टॉर्च और जेडे अपने मोबाइल है उसकी रोशनी से भरे, उन्होंने तो जी इन्फॉर्मेशन दी वो सारा कुछ उससे लिते। इस तरह के एक नहीं मैं एमपी च कई और डेरे भी मिले जी जेडे कि इस तरह के जिवें एक बाग है उमेटी का है सिगनौर का जिथे काफी इदा दी प्रॉब्लम सन। और एक जी प्रॉब्लम जी बहुत बड़े लेवल से सामने आई है कि अज भी जेडे सिगलिकर डेरे आ इत्थे अज भी 70 to 80% डेरिया से टॉयलेट नहीं, बहुत ताजुब की गल है। और जो एक मिशन भारत सरकार का चल रहा है कि प्रधानमंत्री के स्वच्छ भारत के मिशन में जगह जगह जो स्वच्छता अभियान चलाया जा रहा है, जगह जगह जहाँ शौचालय टॉयलेट बनाए जा रहे हैं, तो वो जो स्वच्छता जो अभियान चल रहा है तो स्वच्छता अभियान की सिगलिकर डेरे में छड़ के चल रहा है या उसको बाहर चल रहा है? क्योंकि बहुत थावां दे लोगों ने दसिया कि असीं इन्हां लई एप्लीकेशन दित्ती हुई है, या तो अधिकारी साडी सुनते नहीं
ਜਾਂ ਬਹੁਤ ਘੱਟ ਥਾਵਾਂ ਤੇ ਇਹਨਾਂ ਨੇ ਬਹੁਤ ਹੀ ਘੱਟ ਥਾਂ ਤੇ ਬਣਾਏ ਨੇ, ਜਾਂ ਇਹਨਾਂ ਨੇ ਸਿਰਫ ਆ ਕੇ ਉੱਥੇ ਜਿਹੜਾ ਇਹਨਾਂ ਦਾ ਇੱਕ ਹੁੰਦਾ ਸਟਰਕਚਰ 4x4 ਦਾ ਉਹ ਖੜਾ ਕੀਤਾ ਨੇ, ਤੇ ਅੱਗੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਜਿਸ ਕਰਕੇ ਅਸੀਂ ਉਸਨੂੰ ਯੂਜ਼ ਨਹੀਂ ਕਰ ਪਾ ਰਹੇ ਜਾਂ ਅਧੂਰੇ ਛੱਡ ਕੇ ਉਹ ਚਲੇ ਗਏ। ਤੇ ਇਹ ਜੋ ਸਾਰੇ ਕੰਮ ਹੋ ਰਹੇ ਨੇ, ਤੇ ਇਸमें ਜੋ ਸਰਕਾਰ ਦੀ ਜਿਹੜੀ ਹੈ ਢੋਲ ਦੀ ਪੋਲ ਖੋਲ ਕੇ ਰੱਖੀ ਹੋਈ ਹੈ, ਕਿਉਂਕਿ ਜਿਹੜੀ ਜੀਵਨ ਦੀ ਮੂਲਭੂਤ ਜਿਹੜੀ ਸੁਵਿਧਾਵਾਂ ਹਨ ਉਸ ਤੋਂ ਵੀ ਇਹ ਮਹਿਰੂਮ ਹਨ। ਜੀ ਬਿਲਕੁਲ ਹਰਪ੍ਰੀਤ ਕੌਰ ਜੀ, ਜਿਵੇਂ ਤੁਸੀਂ ਸਿਕਲੀਕਰਾਂ ਦੀ ਇਸ ਤਰ੍ਹਾਂ ਦੀ ਅਣਦੇਖੀ ਕਰ ਰਹੀ ਹੈ, ਉਸਨੂੰ ਦੇਖ ਕੇ ਤਾਂ ਹੁਣ ਏਦਾਂ ਲੱਗਦਾ ਕਿ ਇਹ ਜਿਹੜੇ ਵਿਕਾਸ ਦੇ ਦਾਅਵੇ ਬੜੇ ਬੜੇ ਕਰ ਰਹੇ ਨੇ, ਇੱਕ ਵਾਰੀ ਇਹ ਤਾਂ MP ਦੇ ਸਾਰੇ ਡੇਰੇ ਸਰਕਾਰ ਜਾਂ ਉਹਨਾਂ ਦੇ ਬੰਦੇ ਜਾ ਕੇ ਦੇਖ ਲੈਣ, ਕਿਉਂਕਿ ਇਹ ਸਾਰੀ ਚੀਜ਼ਾਂ ਨੂੰ ਦੇਖ ਕੇ ਨਾ ਇੱਕ ਅੰਗਰੇਜ਼ੀ ਸ਼ਾਸਨ ਟਾਈਮ ਦੀ ਇੱਕ ਕਹਾਵਤ ਹੈ ਜਿਹੜੀ ਉਹ ਤਾਜ਼ਾ ਹੁੰਦੀ ਹੈ, ਜਿਹੜੀ ਉਸ ਟਾਈਮ ਗੱਲ ਹੁੰਦੀ ਸੀ ਕਿ ਜੋ ਭਾਰਤੀਆਂ ਨੂੰ ਜਿਹੜੀ ਇੱਕ ਉਹਨਾਂ ਨੇ ਉਹ ਕੀਤਾ ਹੋਇਆ ਸੀ ਕਿ ਬਈ ਨਾ ਅਪੀਲ ਨਾ ਵਕੀਲ ਨਾ ਦਲੀਲ ਜੀ, ਉਹਨਾਂ ਨੂੰ ਇਹ ਰਾਈਟ ਨਹੀਂ ਸੀਗਾ। ਤੇ ਇਹੀ ਜਿਹੜੀ ਕਹਾਵਤ ਹੈ, ਇਹੀ ਜਿਹੜਾ ਮੈਟਰ ਹੈ ਹੁਣ ਸਿਗਲੀਗਰ ਸਮੁਦਾਇ ਲਈ ਕਿਧਰੇ ਨਾ ਕਿਧਰੇ ਸੁਟੇਬਲ ਹੋ ਰਿਹਾ ਹੈ। ਉਹ ਇਸ ਤਰੀਕੇ ਨਾਲ ਸੁਟੇਬਲ ਹੋ ਰਿਹਾ ਹੈ ਕਿ ਨਾ ਅਪੀਲ ਨਾ ਵਕੀਲ, ਮਤਲਬ ਇਹ ਪੜ੍ਹੇ ਲਿਖੇ ਹੈ ਨਹੀਂ, ਐਜੂਕੇਸ਼ਨ ਇਹਨਾਂ ਦਾ ਹੈ ਨਹੀਂ, ਇਕਨੋਮਿਕਲੀ ਇਹਨਾਂ ਕੋਲ ਇੰਨਾ ਪੈਸਾ ਨਹੀਂ ਜੀ ਆਪਣੀ ਅਪੀਲ ਜਾਂ ਵਕੀਲ ਕਰਕੇ ਇਹ ਆਪਣੇ ਮੁੱਦੇ ਨੂੰ ਜਿਹੜਾ ਇਹ ਉੱਪਰ ਤੱਕ ਲੈ ਕੇ ਜਾਵਣ। ਸੰਸਾਧਨਾਂ ਦਾ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਅਭਾਵ ਹੈ, ਔਰ ਦਲੀਲ ਇਸ ਕਰਕੇ ਨਹੀਂ ਹੋ ਪਾ ਰਹੀ ਹੈ ਕਿ ਕੋਈ ਵੀ ਮਜ਼ਬੂਤ ਸੰਗਠਨ MP 'ਚ ਹੁਣ ਤੱਕ ਇਹਨਾਂ ਦੇ ਜਿਹੜੇ ਇਸ ਪੂਰੇ ਮੁੱਦੇ ਹੈ ਇਸ ਨੂੰ ਲੈ ਕੇ ਸਾਹਮਣੇ ਨਹੀਂ ਆਇਆ, ਕਿਉਂਕਿ ਜੇਕਰ ਅੱਜ ਤੱਕ ਇਸ ਮੁੱਦੇ ਤੇ ਕਿਧਰੇ ਨਾ ਕਿਧਰੇ ਕੰਮ ਹੁੰਦਾ ਤੇ ਇਹ ਹਾਲਾਤ ਨਾ ਹੁੰਦੇ। ਸਥਿਤੀ ਸਾਫ਼ ਹੈ ਸਾਰੀ ਜੀ, ਬਿਲਕੁਲ ਇਹ ਕੰਮ ਹੁੰਦਾ ਤੇ ਅੱਜ ਇਹਨਾਂ ਦੀ ਐਜੂਕੇਸ਼ਨ ਇੰਨੀ ਪਿਛੜੀ ਨਾ ਹੁੰਦੀ, ਇਕਨੋਮਿਕਲੀ ਇਹ ਰੋਜੀ ਰੋਟੀ ਲਈ ਆਪਣੇ ਮੁਹਤਾਜ ਨਾ ਹੁੰਦੇ, ਔਰ ਕਾਫੀ ਜੋ ਜੀਵਨ ਦੀ ਮੂਲਭੂਤ ਸੁਵਿਧਾਵਾਂ ਹਨ ਜਿਸਦਾ ਆਪਾਂ ਜ਼ਿਕਰ ਕੀਤਾ ਹੈ ਉਸ ਤੋਂ ਇਹ ਦੂਰ ਨਾ ਹੁੰਦੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਸ਼ਾਸਨ ਦੀ ਆਉਂਦੀ, ਜਿਸ ਦੇ ਉੱਤੇ ਬਹੁਤ ਵਾਰ ਪਹਿਲੇ ਵੀ ਮੈਂ ਸ਼ਾਸਨ ਨੂੰ ਪੱਤਰ ਵਿਵਹਾਰ ਕੀਤਾ, ਇਸ ਮੁੱਦੇ ਨੂੰ ਮੈਂ ਬਹੁਤ ਸਾਲਾਂ ਤੋਂ ਚੁੱਕ ਰਹੀ ਹਾਂ ਕਿ ਜਿਹੜੀ MP ਗਵਰਨਮੈਂਟ ਦੀ OBC ਦੀ ਲਿਸਟ ਹੈ, ਅਦਰ ਬੈਕਵਰਡ ਕਲਾਸ ਦੀ ਲਿਸਟ ਹੈ, ਉਸ ਲਿਸਟ 'ਚ ਇਹਨਾਂ ਨੇ ਹਿੰਦੂ ਸਿਕਲੀਗਰ ਤੇ ਮੁਸਲਿਮ ਸਿਕਲੀਗਰ ਨੂੰ OBC ਦਾ ਦਰਜਾ ਦਿੱਤਾ ਹੋਇਆ ਹੈ ਜੀ, ਪਰ ਸਿੱਖ ਸਿਕਲੀਗਰ ਨੂੰ ਨਹੀਂ ਦਿੱਤਾ ਹੈ। ਤੇ ਇਸ ਸੰਬੰਧ ਚ ਜਦ ਮੈਂ ਪੱਤਰ ਵਿਵਹਾਰ ਐਂਟੀ ਸਟੇਟ ਮਾਈਨੋਰਿਟੀਜ਼ ਕਮਿਸ਼ਨ ਨੂੰ ਕੀਤਾ ਸੀ, ਉਹਨਾਂ ਨੇ ਇਹ ਰਿਪਲਾਈ ਦਿੱਤਾ ਸੀ ਕਿ ਬਈ ਸਿੱਖ ਸਿਕਲੀਗਰ ਜਿਹੜੇ ਆ ਉਹ ਮਾਈਨੋਰਿਟੀਜ਼ ਚ, ਤੇ ਉਹਨਾਂ ਨੂੰ ਅਗੇਨ ਫਿਰ ਪੱਤਰ ਵਿਵਹਾਰ ਕੀਤਾ ਗਿਆ ਕਿ ਮੁਸਲਿਮ ਮਾਈਨੋਰਿਟੀਜ਼ ਚ ਨਹੀਂ ਹੈ, ਤੇ ਉਹਨਾਂ ਨੇ ਅੱਜ ਤੱਕ ਕੋਈ ਵੀ ਸੁਵਿਧਾ ਇੱਥੇ ਨਹੀਂ ਦਿੱਤੀ। ਇਵਨ ਉਹਨਾਂ ਦਾ ਇੱਕ ਰਿਪਲਾਈ ਸਾਨੂੰ ਉਹ ਓਰਲੀ ਸੀ, ਉਹ ਇਹ ਸੀਗਾ ਕਿ ਜੋ ਸਿੱਖ ਹਨ ਉਹ ਪੰਜਾਬ ਤੋਂ ਇੱਥੇ ਆਏ ਆ, ਇਸ ਕਰਕੇ ਇਹਨਾਂ ਨੂੰ ਸੁਵਿਧਾ ਨਹੀਂ ਮਿਲ ਸਕਦੀ। ਤੇ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਮੁਸਲਿਮ ਕਿੱਥੋਂ ਦੀ ਆਏ ਨੇ। ਇਹ ਸਾਰੇ ਜਿਹੜੇ ਕੰਮ ਹਨ ਇਹ ਪੂਰੇ ਬਹੁਤ ਟਾਈਮ ਤੋਂ ਇਸ ਤਰ੍ਹਾਂ ਹੀ ਚੱਲ ਰਹੇ ਨੇ। ਤਾਂ ਆਪ ਜੋ ਵੀ ਸਥਿਤੀ ਹੈ, ਜੋ ਵੀ ਇਸਨੂੰ ਦੇਖਣਾ ਚਾਹੁੰਦਾ, ਕਿਹੜੇ ਕੰਮ ਹੋਏ ਨੇ, ਉਹ ਇਹਨਾਂ ਦੇ ਡੇਰੇ ਤੇ ਜਾ ਕੇ ਪੂਰੀ ਸਥਿਤੀ ਕਲੀਅਰ ਦੇਖੀ ਜਾ ਸਕਦੀ। ਉਸਦੇ ਉੱਤੇ ਕੁਝ ਕਹਿਣ ਤੋਂ ਬੈਸਟ ਹੈ ਕਿ ਜਾ ਕੇ ਉਹਨਾਂ ਦੇ ਡੇਰੇ ਦੀ ਸਥਿਤੀ ਦੇਖੋ ਤਾਂ ਸਾਰਾ ਕੁਝ ਤੁਹਾਨੂੰ ਜਿਹੜਾ ਹੈਗਾ ਉਹ ਸਾਰਾ ਕੁਝ ਕਲੀਅਰ ਹੋ ਜਾਊਗਾ। ਜੀ ਬਿਲਕੁਲ ਹਰਪ੍ਰੀਤ ਕੌਰ ਜੀ, ਜਿੱਥੇ ਅਸੀਂ ਸਰਕਾਰੀ ਰਵੱਈਏ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਲਈ ਕੋਈ ਅਪਲਿਫਟਮੈਂਟ ਦੀ, ਜਾਂ ਜਿੱਥੇ ਅਸੀਂ ਇਹ ਕੇਸਾਂ ਤੋਂ ਗੱਲ ਸ਼ੁਰੂ ਹੋਈ ਸੀਗੀ ਤਾਂ ਕਿੱਥੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿਵੇਂ ਜਨਤਕ ਤੌਰ ਤੇ। ਇਹਦੇ ਤੋਂ ਇਲਾਵਾ ਜਿਹੜਾ ਤੁਸੀਂ ਇੱਕ ਰੂਪ ਸਾਡੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਹੈ ਕਿ ਉਹਨਾਂ ਦੀ ਜਿਹੜੀ ਲਿਵਿੰਗ ਸਟੈਂਡਰਡ ਹੈਗਾ ਉਹ ਵੀ ਬਹੁਤ ਨੀਚੇ ਦੇ ਦਰਜੇ ਦੇ ਵਿੱਚ ਉਹ ਰਹਿ ਰਹੇ ਨੇ, ਤੇ ਉਹਨਾਂ ਨੂੰ ਜਿਹੜੀਆਂ ਸੁਵਿਧਾਵਾਂ ਨੇ ਉਹ ਵੀ ਉਪਲਬਧ ਨਹੀਂ ਹੈਗੀਆਂ, ਤੇ ਸਰਕਾਰ ਦਾ ਜਿਹੜਾ ਰਵੱਈਆ ਉਸ ਬਾਰੇ ਵੀ ਤੁਸੀਂ ਚਾਨਣਾ ਪਾ ਚੁੱਕੇ ਹੋ। ਤੇ ਜੇ ਅਸੀਂ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਕਈ ਸਿੱਖ ਜਥੇਬੰਦੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਜਾਂ ਕਲੇਮ ਕੀਤਾ ਜਾਂਦਾ ਹੈ ਵੀ ਉੱਥੇ ਜਾ ਕੇ ਉਹਨਾਂ ਨੇ ਗਰਾਊਂਡ ਲੈਵਲ ਦੇ ਉੱਪਰ ਕੰਮ ਕੀਤਾ ਹੈਗਾ। ਤਾਂ ਜਿਸ ਹਿਸਾਬ ਦੀ ਤੁਸੀਂ ਸਿਚੁਏਸ਼ਨ ਦੱਸਦੇ ਹੋ ਗਰਾਊਂਡ ਲੈਵਲ ਤੋਂ, ਨਹੀਂ ਇੱਦਾਂ ਦਾ ਸਮਝ ਆਉਂਦਾ ਕਿ ਉੱਥੇ ਕਿਸੇ ਨੇ ਜਾ ਕੇ ਕੰਮ ਕੀਤਾ ਹੋਵੇ ਇਹਨਾਂ ਦੀ ਸਿਕਲੀਗਰ ਸਿੱਖਾਂ ਦੀ ਅਪਲਿਫਟਮੈਂਟ ਦੇ ਲਈ, ਉਹਨਾਂ ਦੀ ਐਜੂਕੇਸ਼ਨ ਦੇ ਲਈ, ਜਾਂ ਉਹਨਾਂ ਨੂੰ ਸਿੱਖੀ ਕਦਰਾਂ ਕੀਮਤਾਂ ਦੇ ਨਾਲ ਜੋੜਨ ਦੇ ਲਈ, ਉੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਦੇ ਲਈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਸਿੱਖ ਜਥੇਬੰਦੀਆਂ ਦਾ ਜਾਂ SGPC ਦਾ ਜਾਂ ਕਿਸੇ ਹੋਰ ਦਾ ਰੋਲ ਕੀ ਹੈ ਇਹਦੇ ਵਿੱਚ? ਜੀ ਬਿਲਕੁਲ, ਦੇਖੋ ਜੇ ਐਜੂਕੇਸ਼ਨ ਦੇ ਉੱਤੇ ਕੰਮ ਹੁੰਦਾ ਤੇ ਇਹ ਪੜ੍ਹੇ ਲਿਖੇ ਜੋ ਪੜ੍ਹ ਲਿਖ ਕੇ ਸਰਕਾਰੀ ਨੌਕਰੀ 'ਚ ਹੁੰਦੇ, ਪਰ MP ਦੀ ਸਥਿਤੀ ਇਹ ਆ ਕਿ ਇੱਥੇ ਸਿਰਫ ਗਿਣੇ ਚੁਣੇ ਬੰਦੇ ਜਿਸਨੂੰ ਉਂਗਲੀਆਂ ਤੇ ਗਿਣਿਆ ਜਾ ਸਕਦਾ ਉਹ ਕੋਈ ਛੋਟੀ ਮੋਟੀ ਸਰਕਾਰੀ ਨੌਕਰੀ ਤੇ ਹੈ ਜੀ। ਇਸ ਤੋਂ ਇਲਾਵਾ ਕੋਈ ਵੀ ਸਰਕਾਰੀ ਨੌਕਰੀ ਤੇ ਇੱਥੇ ਕੋਈ ਬੰਦਾ ਹੈ ਨਹੀਂ। ਗ੍ਰੈਜੂਏਸ਼ਨ ਲੈਵਲ ਦੀ ਗੱਲ ਕਰੀਏ ਤੇ 10-15 ਤੋਂ ਉੱਪਰ ਵਿਅਕਤੀ ਇੱਥੇ ਗ੍ਰੈਜੂਏਟ ਨਹੀਂ ਜਾ। ਜੇ ਵੂਮਨ ਐਜੂਕੇਸ਼ਨ ਦੀ ਗੱਲ ਕਰੀਏ ਤੇ ਵੂਮਨ ਐਜੂਕੇਸ਼ਨ ਇਹਨਾਂ ਦੇ ਡੇਰੇ 'ਚ 10th 12th ਤੋਂ ਬਾਅਦ ਹੈ ਨਹੀਂ।
ਇਕਨੋਮਿਕਲੀ ਗੱਲ ਕਰੀਏ ਤੇ ਕੋਈ ਵੀ ਏਦਾਂ ਦਾ ਉਪਰਾਲਾ ਇੱਥੇ ਹੋਇਆ ਨਹੀਂ ਕਿ ਇਹਨਾਂ ਨੂੰ ਕੋਈ ਬਹੁਤ ਅੱਛਾ ਕੰਮ ਧੰਦੇ ਤੇ ਲਾਇਆ ਹੋਵੇ ਜਾਂ ਕੋਈ ਫੈਕਟਰੀ ਲਾਈ ਹੋਵੇ ਜਾਂ ਕੋਈ ਏਦਾਂ ਦੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਾਇਆ ਹੋਣ ਤਾਂ ਕਿ ਆਪਣਾ ਇਸ ਤਰ੍ਹਾਂ ਦਾ ਕੰਮ ਛੱਡ ਕੇ ਉਸ ਕੰਮ ਨਾਲ ਜੋੜ ਕੇ ਆਪਣਾ ਇਕਨੋਮਿਕਲੀ ਸਟੈਂਡ ਇਹ ਸੁਧਾਰ ਲੈਂਦੇ। ਹੋਰ ਜਿਹੜੀ ਆਪ ਨੂੰ ਸਹੂਲਤਾਂ ਦੀ ਗੱਲ ਜਿਸ ਆਪਾਂ ਪੂਰਾ ਡਿਟੇਲ ਕਰ ਚੁੱਕੇ ਹਾਂ, ਇਹ ਜੇ ਗੱਲ ਕਰੀਏ ਤੇ ਆਪ ਇਹਨਾਂ ਦੇ ਮਕਾਨ ਦੇਖ ਲਓਗੇ ਕਿੱਦਾਂ ਦੇ ਹਨ। उसके उत्ते बहुत कुछ नहीं किया जा सकता क्योंकि जिस तरह कच्चे मकान हैं घास फूस और टाट और ਜਿਹੜੇ ਆਪਣੇ ਪਲਾਸਟਿਕ ਹੈ ਉਸਦੇ ਬਣੇ ਹੋਏ ਨੇ। ਕੁਝ ਥਾਵਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੈ ਤੇ ਉਸਦੀ ਵੀ ਸਾਨੂੰ ਇੱਕ ਕਈਆਂ ਨੇ ਕਿਹਾ ਕਿ ਭਈ ਇੱਥੇ ਜਿਹੜੀ ਬਾਹਰਲੇ ਲੋਕ ਆ ਕੇ ਗੁਰਦੁਆਰਾ ਸਾਹਿਬ ਬਣਾਉਂਦੇ ਨੇ ਔਰ ਰਜਿਸਟਰੀ ਆਪਣੇ ਨਾਂ ਤੇ ਕਰਦੇ ਨੇ ਜਾਂ ਸਿਰਫ ਗੁਰਦੁਆਰਾ ਸਾਹਿਬ ਬਣਾ ਕੇ ਚਲੇ ਜਾਂਦੇ ਨੇ। ਅੱਗੇ ਇੱਥੇ ਹੁਣ ਸਿੱਖੀ ਦਾ ਜਿਹੜਾ ਪ੍ਰਚਾਰ ਹੋਣਾ ਚਾਹੀਦਾ ਉਸ ਲੈਵਲ ਲਈ ਕੋਈ ਕੰਮ ਨਹੀਂ ਕੀਤਾ ਜਾਂਦਾ। ਔਰ ਕਈ ਥਾਂ ਤੇ ਉਹਨਾਂ ਨੇ ਇਹ ਕਿਹਾ ਕਿ ਬਈ ਜਿਹੜੇ ਗ੍ਰੰਥੀ ਗਿਆਨੀ ਇੱਥੇ ਅਸੀਂ ਰੱਖਦੇ ਹਾਂ ਉਹਨਾਂ ਦੀ ਜਿਹੜੀ ਤਨਖਾਹ ਹੁੰਦੀ ਉਹ ਦੇਣ ਲਈ ਸਾਡੇ ਕੋਲ ਪੈਸੇ ਨਹੀਂ ਹੁੰਦੇ ਤੇ ਜੋ ਕੰਮ ਜਿਨ੍ਹਾਂ ਨੇ ਵੀ ਦਾਅਵੇ ਕੀਤੇ ਆ ਉਹ ਕੰਮ ਆਪਦੇ ਸਾਰੇ ਸਾਹਮਣੇ ਆ ਕਿਉਂਕਿ ਅਗਰ ਦਾਅਵੇ ਕੀਤੇ ਤੇ ਇਹ ਹਕੀਕਤ ਚੇਂਜ ਹੋਣੀ ਚਾਹੀਦੀ ਸੀ। ਹੁਣ ਇਸ ਮੈਟਰ ਤੋਂ ਇਲਾਵਾ ਇੱਕ ਮੈਟਰ ਆਪਾਂ ਦੇਖੀਏ ਕਿ ਜਿਹੜੀ ਧਰਪਕੜ ਹੁਣ ਮਾਰਚ ਅਪ੍ਰੈਲ 'ਚ ਇੱਥੇ ਐਮਪੀ 'ਚ ਸਿੱਖਲੀਕਰਨ ਦੀ ਹੋ ਰਹੀ ਸੀ ਜਿਸ ਦੇ ਲਈ ਬਹੁਤ ਵੱਡੇ ਲੈਵਲ ਤੇ ਐਮਪੀ 'ਚ 13 ਮਈ 2017 ਨੂੰ इंदौर के नेड़े गुरुद्वारा बेटमा साहब है उत्थे एक बहुत बड़ी आम सभा आयोजित की गई थी जो कि मध्य प्रदेश शासन अल्पसंख्यक आयोग एवं गुरु सिंह सभा इंदौर द्वारा आयोजित की गई थी जिस इंडिया के बहुत थावां तो लोग शामिल हुए थे जिसके SGPC के मैंबर दिल्ली गुरुद्वारा प्रबंधक कमेटी के मैंबर और ਜਿਹੜੇ देश विदेश के NGO ਜਿਹੜੇ या ट्रस्ट या संस्थावां ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਲੋਕ ਉੱਥੇ ਮੌਜੂਦ ਸੀਗੇ ਔਰ ਕਾਫੀ ਤਾਦਾਦ ਚ ਉੱਥੇ ਸਿੱਖਲੀਕਰ ਮੌਜੂਦ ਸੀਗੇ ਜੋ ਥਾਵਾਂ ਤੋਂ ਕਈ ਥਾਵਾਂ ਤੋਂ ਉੱਥੇ ਗਏ ਸੀ ਇਵਨ MP ਤੋਂ ਬਾਹਰ ਦੇ ਸਟੇਟ ਵੀ ਉੱਥੇ ਮੌਜੂਦ ਸੀਗੇ ਤੇ ਇਸ ਕੋਈ ਵੀ ਹੁਣ ਤੱਕ ਨਿਰਣਾ ਨਹੀਂ ਲਿੱਤਾ ਗਿਆ। 13 ਮਈ ਦਾ ਜਿਹੜਾ ਇਹ ਸਭਾ ਦਾ ਆਯੋਜਨ ਹੋਇਆ ਸੀ ਉਸ ਨੂੰ ਲੈ ਕੇ ਹੁਣ 1 ਮਹੀਨਾ ਹੋਣ ਲੱਗਿਆ ਕਰੀਬ ਲੇਕਿਨ ਅੱਜ ਤੱਕ ਕੋਈ ਵੀ ਗਵਰਨਮੈਂਟ ਵੱਲੋਂ ਇਹਨਾਂ ਸੰਸਥਾਵਾਂ ਵੱਲੋਂ ਜਾਂ ਕਿਸੇ ਹੋਰ ਜਥੇਬੰਦੀ ਜਾਂ ਕਿਸੇ ਦੇ ਵੀ ਵੱਲੋਂ ਕੋਈ ਠੋਸ ਰਣਨੀਤੀ ਨਹੀਂ ਬਣੀ। ਈਵਨ ਜਿੰਨੇ ਲੋਕ ਇਸ ਟਾਈਮ ਜੇਲ੍ਹ 'ਚ ਬੰਦ ਸਾਰਿਆਂ ਦੀ ਜ਼ਮਾਨਤ ਵੀ ਨਹੀਂ ਹੋਈ। ਜਿਹੜੇ ਕੁਝ ਲੋਕਾਂ ਦੀ ਜ਼ਮਾਨਤ ਹੋਈ ਹੈ ਉਹਨਾਂ ਨੇ ਜਾਂ ਤੇ ਆਪਣੇ ਲੈਵਲ ਤੇ ਐਫਰਟ ਕੀਤੇ ਜਾਂ ਕੁਝ ਲੋਕਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਉਹ ਵੀ ਕੁਝ ਗਿਣੇ ਚੁਣੇ ਲੋਕ ਹਨ। ਇਸ ਤੋਂ ਇਲਾਵਾ ਜਿਹੜੀ ਅਦਰ ਫੈਸਿਲਿਟੀ ਦੀ ਗੱਲ ਹੈ ਉਹ ਜਿੱਥੇ ਸੀ ਉੱਥੇ ਹੀ ਜਸ ਦੀ ਤਸ ਸਥਿਤੀ ਹੈ ਉਸ 'ਚ ਕੋਈ ਸੁਧਾਰ ਨਹੀਂ ਗਾ। ਤੇ ਆਪ ਦੇਖੋ ਕਿ ਇਹ ਜਿਹੜੇ ਦਾਅਵੇ ਹੋ ਰਹੇ ਨੇ ਉਹ ਗਰਾਊਂਡ ਲੈਵਲ ਤੇ ਤਾਂ ਪੂਰੇ ਸਾਹਮਣੇ ਹੀ ਹਨ ਕਿ ਕੁਝ ਵੀ ਏਦਾਂ ਦੇ ਹਾਲਾਤ ਹੋਏ ਨਹੀਂ। ਹਾਂ ਇੱਕ ਜਿਹੜਾ ਕੰਮ ਗਵਰਨਮੈਂਟ ਜਾਂ ਦੂਜੀ ਸੰਸਥਾਵਾਂ ਮਿਲ ਕੇ ਇਹਨਾਂ ਲਈ ਕਰ ਸਕਦੀ ਉਹ ਹੋ ਸਕਦਾ ਹੈ ਜਿਹੜਾ ਇੱਕ ਪਾਚੋਰੀ ਪਿੰਡ ਹੈ ਇੱਥੇ ਉਹ ਕਾਫੀ ਇੰਟੀਰੀਅਰ ਚ ਜਿਸ ਪੇਪਰ ਚ ਮੋਸਟਲੀ ਆਉਂਦਾ ਰਹਿੰਦਾ ਹੈ ਕਿ ਇੱਥੇ ਕਾਫੀ ਟਾਈਮ ਤੋਂ ਹਥਿਆਰ ਬਣਾਉਣ ਦਾ ਕੰਮ ਹੋ ਰਿਹਾ ਇਹਨੂੰ ਮੋਸਟਲੀ ਟਾਰਗੇਟ ਬਣਾਇਆ ਜਾਂਦਾ। ਇੱਥੇ ਪੇਪਰ ਦੇ ਛਪੇ ਮੈਟਰ ਦੇ ਅਕੋਰਡਿੰਗ 1968 ਤੋਂ ਹਥਿਆਰ ਬਣ ਰਹੇ ਨੇ। ਕਈ ਵਾਰੀ ਇੱਥੋਂ ਦੇ ਬੰਦਿਆਂ ਨੇ ਆਤਮ ਸਮਰਪਣ ਕੀਤਾ ਤੇ ਗਵਰਨਮੈਂਟ ਨੇ ਇਹਨਾਂ ਨੂੰ ਅਸ਼ੋਰੈਂਸ ਦਿੱਤਾ ਸੀ ਕਿ ਤੁਹਾਨੂੰ ਸਵੈ ਰੋਜ਼ਗਾਰ ਲਈ ਲੋਨ ਦਿੱਤੇ ਜਾਣਗੇ ਆਪਣੇ ਕੰਮ ਧੰਦਿਆਂ ਲਈ ਹੋਰ ਅਦਰ ਫੈਸਿਲਿਟੀ ਦਿੱਤੀ ਜਾਣਗੀ ਭੂਮੀ ਦੇ ਪੱਟੇ ਦਿੱਤੇ ਜਾਣਗੇ ਤੇ ਇੱਥੇ ਦੇ ਕਈ ਬੰਦੇ ਜਿਹੜੇ ਆ ਉਹ ਖਕਨਾਰ ਔਰ ਕਾਰਖੇੜਾ ਦਾ ਜਿਹੜਾ ਇੱਕ ਇਲਾਕਾ ਹੈ ਉੱਥੇ ਇਹ ਆ ਕੇ ਰਹੇ ਬਾਕੀ ਕੁਝ ਅੱਜ ਵੀ ਬਹੁਤ ਪਰਿਵਾਰ ਉੱਥੇ ਰਹਿ ਰਹੇ ਨੇ ਲੇਕਿਨ ਉਸ ਤੋਂ ਇਹ ਬਹੁਤ ਟਾਈਮ ਉੱਥੇ ਕੱਚੇ ਮਕਾਨ ਚ ਟੱਪਰੀ ਚ ਰਹੇ ਲੇਕਿਨ ਸ਼ਾਸਨ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਕੋਈ ਵੀ ਏਦਾਂ ਦਾ ਇਹਨਾਂ ਲਈ ਐਫਰਟ ਨਹੀਂ ਕੀਤਾ ਗਿਆ। ਹੁਣ ਤੱਕ ਇਹਨਾਂ ਦੀ ਸਥਿਤੀ ਜਿਹੜੀ ਹੈ ਹੁਣ ਇਹਨਾਂ ਨੇ ਆਪਣੇ ਕੱਚੇ ਪੱਕੇ ਕੁਝ ਮਕਾਨ ਬਣਾਏ ਨੇ ਔਰ ਉਸੇ ਤਰੀਕੇ ਨਾਲ ਇਹ ਰੋਡ ਦੇ ਕਿਨਾਰੇ ਰਹਿ ਰਹੇ ਨੇ ਔਰ ਲੇਕਿਨ ਜਿਹੜਾ ਪਾਚੋਰੀ ਪਿੰਡ ਹੈ ਉਹ ਇਸ ਥਾਂ ਤੋਂ ਕਾਫੀ 20 to 25 ਕਿਲੋਮੀਟਰ ਇੰਟੀਰੀਅਰ ਚ ਜੰਗਲ ਚ ਏਰੀਆ ਹੈ ਔਰ ਜਿਹੜਾ ਇਹ ਏਰੀਆ ਹੈ ਇੱਥੇ ਜਿਹੜੇ ਹਾਲਾਤ ਹਨ ਉਹ ਬਹੁਤ ਹੀ ਪੂਰ ਕੰਡੀਸ਼ਨ ਚ ਇਹਨਾਂ ਦੀ ਸਥਿਤੀ ਬਹੁਤ ਜ਼ਿਆਦਾ ਦਇਨੀय ਹੈ ਕਿਉਂਕਿ ਇੱਥੇ ਕੋਈ ਰੋਜ਼ਗਾਰ ਦਾ ਸਾਧਨ ਨਹੀਂ एजुकेशन ਇੱਥੇ ਹੈ ਨਹੀਂ ਟਾਇਲਟ ਔਰ ਅਦਰ ਜਿੰਨੀ ਵੀ ਫੈਸਿਲਿਟੀ ਦੀ ਅਸੀਂ ਗੱਲ ਕੀਤੀ ਉਹ ਸਾਰੀ ਉੱਥੇ ਮਤਲਬ ਅਵੇਲੇਬਲ ਨਹੀਂ। ਉਹਨਾਂ ਦੇ ਜਿਹੜੇ ਹਾਲਾਤ ਹਨ ਬਹੁਤ ਜ਼ਿਆਦਾ ਅਲੱਗ ਟਾਈਪ ਦੇ ਹਾਲਾਤ ਹਨ ਔਰ ਇਹ ਜਿਹੜਾ ਪਿੰਡ ਹੈ ਉਹ ਮਹਾਰਾਸ਼ਟਰ ਸੀਮਾ ਤੋਂ ਲੱਗਿਆ ਹੋਇਆ ਤੇ ਇਹ ਜਿਹੜਾ ਆ ਟਾਈਗਰ ਪ੍ਰੋਜੈਕਟ ਜਿਹੜੀ ਯੋਜਨਾ ਹੈ ਉਸਦੇ ਨੇੜੇ ਪੈਂਦਾ ਹੈ ਕਿਉਂਕਿ ਟਾਈਗਰ ਪ੍ਰੋਜੈਕਟ ਚ ਮਹਾਰਾਸ਼ਟਰ ਦਾ ਇੱਕ ਗਾँव ਹੈ ਅੰਬਾਰਵਾ ਉਹ ਆਉਂਦਾ ਹੈ ਤੇ ਮਹਾਰਾਸ਼ਟਰ ਸਰਕਾਰ ਨੇ ਉਸ ਗਾँव ਨੂੰ ਉੱਥੋਂ ਦੀ ਹਟਾ ਕੇ
उसके पुनर्वास की व्यवस्था की। ते ये शासन का नियम है कि जिहड़ी भी थां टाइगर प्रोजेक्ट के अंदर आती है 5 किलोमीटर की परिधि के अंदर आती है ते उसके पुनर्वास की व्यवस्था की जाती है। और ये जड़ा पिंड है पाचोरी जी, जड़ा महाराष्ट्र का पिंड है अंबारावा उसके 1 किलोमीटर से दूर है। पर शासन वालों या किसी अन्य संस्था वालों या किसी भी वालों इस तरह का एफर्ट नहीं किया गया कि इस पिंड लई आवाज उठाई जाए या इसनूं उत्थों भी हटा के दूसरी थां ते पुनर्वास इन्हां दा कीता जाए और इन्हां नूं रोजगार और शिक्षा और अदर साधन जिहड़े आ मुहैया कराए जाए। क्योंकि जब एक गांव नहीं रहेगा तो इस तरह के कोई भी काम करेंगे नहीं, तो अपने आप इन्हां दी स्थिति सुधरेगी। तो ऐसा में बहुत सारे एग्जाम्पल्स एमपी च मौजूद हैं जिसके उत्ते काफी काम करके स्थिति में सुधारा जा सकता है। जी हरप्रीत कौर जी, तुहाडा बहुत बहुत धन्नवाद कि तुसीं इस सारे इशू दे उपर साडे नाल अपने विचारां दी सांझ पाई है। मैं कुछ होर भी तुहाडे सर्वे बारे ते कुछ होर भी जिहड़े मेरे क्वेश्चन सीगे वो अज समय की घाट होने करके साडा समा समाप्ति दे वल जा रहा, असीं नहीं डिस्कस कर पावांगे। पर आउण वाले समय दे विच जरूर असीं कोशिश करांगे कि तुहाडे नाल जिहड़ी दोबारा गलबात कीती जावे इन्हां इशूज़ दे उपर, तां कि साडे संगतां तक, साडे व्यूअर्स तक, दर्शकां तक जिहड़ी वध तों वध जानकारी हैगी है सिकलीगर सिखां बारे जां उन्हां दे नाल जो उत्थे हो रहा है, जिन्हां कंडीशनस दे विच ओह रह रहे ने, ਉਹ ਵੱਧ ਤੋਂ ਵੱਧ ਜਾਣਕਾਰੀ ਉਹਨਾਂ ਤੱਕ ਪਹੁੰਚ ਸਕੇ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਡਾਕਟਰ ਹਰਪ੍ਰੀਤ ਕੌਰ ਜਿਹੜੇ ਪਹਿਲੇ ਇਹੋ ਜਿਹੇ ਸ਼ਖਸ ਹੈਗੇ ਆ ਜਿਨ੍ਹਾਂ ਨੇ ਸਿਕਲੀਗਰ ਸਿੱਖਾਂ ਤੇ PhD ਕੀਤੀ ਹੈ। ਸੋ ਗਰਾਊਂਡ ਲੈਵਲ ਤੋਂ ਇਹਨਾਂ ਨੇ ਜੋ ਜਾਣਕਾਰੀ ਇਕੱਠੀ ਕੀਤੀ ਹੈ, ਸਰਵੇ ਕੀਤਾ ਹੈ, ਉਹਦੇ ਤੇ ਆਧਾਰਿਤ ਇਹਨਾਂ ਨੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਇਹਨਾਂ ਨਾਲ ਗੱਲਬਾਤ ਤੋਂ ਇੱਕ ਗੱਲ ਜ਼ਰੂਰ ਜ਼ਾਹਰ ਹੁੰਦੀ ਹੈ ਕਿ ਜਿੱਥੇ ਸਰਕਾਰ ਵੱਲੋਂ ਜਿਹੜਾ ਇੱਕ ਨਿਰਾਸ਼ਾਜਨਕ ਰਵੱਈਆ ਹੈਗਾ ਅਪਣਾਇਆ ਗਿਆ ਸਿਕਲੀਗਰ ਸਿੱਖਾਂ ਦੇ ਪ੍ਰਤੀ, ਉੱਥੇ SGPC ਹੋਵੇ ਜਾਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਦਾਅਵੇ ਕੀਤੇ ਜਾਂਦੇ ਨੇ ਉਹ ਵੀ ਗਰਾਊਂਡ ਲੈਵਲ ਤੇ ਨਹੀਂ ਨਜ਼ਰ ਆਉਂਦੇ। ਸੋ ਸਾਨੂੰ ਆਪਣੇ ਆਪ ਨੂੰ ਵੀ ਇਹ ਸਵਾਲ ਪੁੱਛਣ ਦੀ ਲੋੜ ਹੈ ਵੀ ਅਸੀਂ ਕਿਸ ਪਾਸੇ ਲੱਗੇ ਹੋਏ ਹਾਂ ਤੇ ਜਿਹੜੇ ਸਾਡੇ ਭਰਾ ਹੈਗੇ ਆ ਉਹਨਾਂ ਦੀ ਅਪਲਿਫਟਮੈਂਟ ਲਈ ਸਾਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ। ਸੋ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।